ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਐਂਡ ਵਾਲੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1919 ਚ ਅੰਗਰੇਜ਼ਾਂ ਨੇ ਕਿਰਪਾਨ ਦੇ ਉੱਤੇ ਪਾਬੰਦੀ ਲਾਈ। ਸਿੱਖਾਂ ਨੇ ਇਸ ਦੇ ਉੱਤੇ ਮੋਰਚਾ ਲਾਇਆ, ਉਹਨੂੰ ਕਿਰਪਾਨ ਮੋਰਚਾ। ਜਿਹੜੇ ਕਿਰਪਾਨ ਪਹਿਨਦੇ ਸੀ, ਜਿਹੜੇ ਗਏ ਗ੍ਰਿਫਤਾਰੀਆਂ ਲਈ, ਉਹਨਾਂ ਨੂੰ ਕਿਰਪਾਨ ਬਹਾਦਰ ਦਾ ਖਿਤਾਬ ਵੀ ਦਿੱਤਾ ਜਾਂਦਾ ਰਿਹਾ ਜੀ। ਔਰ ਅਖੀਰ ਅੰਗਰੇਜ਼ਾਂ ਨੂੰ ਝੁਕਣਾ ਪਿਆ। ਔਰ ਇਹ ਉਹ ਪੀਰੀਅਡ ਸੀ ਕਿ ਈਵਨ ਬਾਅਦ ਦੇ ਵਿੱਚ ਬਾਬਾ ਖੜਕ ਸਿੰਘ ਦੇ ਹਵਾਲੇ ਨਾਲ ਉਹਨਾਂ ਦਾ ਕਿਰਪਾਨਾਂ ਬਣਾਉਣ ਦੀ ਫੈਕਟਰੀ ਸੀ, ਉਹਦੇ ਤੇ ਵੀ ਉਹਨਾਂ ਨੇ ਪਾਬੰਦੀ ਲਾਈ ਕਿ ਜੀ ਤੁਸੀਂ ਇਹ ਬਣਾ ਨਹੀਂ ਸਕਦੇ, ਲਾਇਸੈਂਸ ਚਾਹੀਦਾ ਹੈ, ਸਾਨੂੰ ਦਿਓ। ਉਹਨਾਂ ਨੇ ਕਿਹਾ ਜੀ ਨਹੀਂ, ਇਹ ਸਾਡਾ ਹੱਕ ਹੈ। ਸੋ ਬਾਅਦ 'ਚ ਅੰਗਰੇਜ਼ਾਂ ਨੂੰ ਨਾ ਸਿਰਫ ਇਹ ਮੰਨਣਾ ਪਿਆ ਕਿ ਕਿਰਪਾਨ ਹੱਕ ਹੈ, ਈਵਨ ਇਹ ਵੀ ਸੀ ਕਿ ਕਿਰਪਾਨ ਦੀ ਸਾਈਜ਼ ਤੇ ਕੋਈ ਪਾਬੰਦੀ ਨਹੀਂ ਹੈ, ਸਿੱਖ ਕਿੰਨੇ ਵੀ ਸਾਈਜ਼ ਦੀ ਕਿਰਪਾਨ ਰੱਖ ਸਕਦਾ ਹੈ। ਔਰ ਸੈਂਕੜਿਆਂ ਸਿੱਖ ਜਿਹੜੇ ਇਸ ਕਿਰਪਾਨ ਮੋਰਚੇ ਦੇ ਵਿੱਚ ਗ੍ਰਿਫਤਾਰ ਹੋਏ ਸੀ, ਉਹਨਾਂ ਨੂੰ ਰਿਹਾ ਕੀਤਾ ਗਿਆ ਜੀ। 1940 ਦੇ ਵਿੱਚ ਸਿਆਸੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕਾਫੀ ਹਲਚਲ ਸੀ। 23 ਮਾਰਚ 1940 ਨੂੰ ਲਾਹੌਰ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਹੱਕ 'ਚ ਮਤਾ ਪਾਸ ਹੋਇਆ, ਮੁਸਲਿਮ ਲੀਗ ਨੇ ਕੀਤਾ। ਔਰ ਉਸ ਤੋਂ ਪਹਿਲਾਂ ਇਹ ਬੇਸ਼ੱਕ ਪਾਕਿਸਤਾਨ ਦਾ ਥਾਟ 1935 ਚ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਰਹਿਮਤ ਅਲੀ ਨਾਂ ਦਾ ਸਟੂਡੈਂਟ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ, ਉਹਨੇ ਕਿਤਾਬਚਾ ਕੱਢਿਆ ਸੀ ਕਿ ਪਾਕਿਸਤਾਨ ਦੀ ਲੋੜ ਕਿਉਂ ਹੈ ਜਾਂ ਪਾਕਿਸਤਾਨ ਬਣਨਾ ਚਾਹੀਦਾ। ਪਰ ਉਦੋਂ ਈਵਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਵੀ ਉਸ ਨੂੰ ਬੱਚੋਂ ਕੀ ਬਾਤ ਹੈ ਨਾ ਕਹਿ ਕੇ ਜਸਟ ਕਿਡ ਸਟਫ ਟਾਲ ਦਿੱਤਾ ਸੀ। ਲੇਕਿਨ ਹੌਲੀ ਹੌਲੀ ਉਹ ਹਾਲਾਤ ਬਣੇ ਕਿ ਅਲਟੀਮੇਟਲੀ ਮੁਸਲਿਮ ਲੀਗ ਇਸ ਸਿੱਟੇ ਤੇ ਹੀ ਪਹੁੰਚੀ ਕਿ ਇਹਨਾਂ ਦੇ ਉੱਤੇ ਗਾਂਧੀ ਔਰ ਨਹਿਰੂ ਇਤਬਾਰ ਨਹੀਂ ਕੀਤਾ ਜਾ ਸਕਦਾ, ਪਾਕਿਸਤਾਨ ਤੋਂ ਬਿਨਾਂ ਕੋਈ ਹੱਲ ਨਹੀਂ ਹੈ। ਉਹਦੇ 'ਚੋਂ ਇਹ ਮਤਾ ਨਿਕਲਿਆ। ਔਰ ਇੱਧਰ ਵੀ ਫਿਰ ਸਿੱਖਾਂ ਨੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਇਕੱਠ ਕੀਤਾ, ਉਹਦੇ 'ਚ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਵਾਲੇ ਉਹਨਾਂ ਨੇ ਪ੍ਰੀਜ਼ਾਈਡ ਕੀਤਾ। 125 ਦੇ ਕਰੀਬ ਸਿੱਖ ਇਕੱਠੇ ਹੋਏ ਆਗੂ, ਔਰ ਉਹਨਾਂ ਨੇ ਵੀ ਰਿਜ਼ੋਲਵ ਕੀਤਾ ਕਿ ਅਸੀਂ ਆਪਣੀ ਵੱਖਰੀ ਸਿੱਖ ਸਟੇਟ ਦੇ ਲਈ ਜਿਹੜਾ ਜਦੋਜਹਿਦ ਕਰਾਂਗੇ। ਪਰ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਜੇ 1940 ਚ ਇਸ ਕਿਸਮ ਦੀ ਅਵੇਅਰਨੈਸ ਆ ਗਈ ਸੀ ਤੇ 40 ਤੋਂ 46 47 ਤੱਕ ਕਿਉਂ ਸੌਂ ਗਏ ਫਿਰ ਇਹ ਸਾਰੇ ਆਗੂ, ਔਰ ਇਹਨਾਂ ਨੇ ਕਿਉਂ ਆਰਟੀਕੂਲੇਟ ਨਹੀਂ ਕੀਤੀ ਸਿੱਖ ਸਟੇਟ ਦੀ ਪੋਜੀਸ਼ਨ। ਔਰ ਅਲਟੀਮੇਟਲੀ ਹਿੰਦੂ ਗਲਬੇ ਦੇ ਵਿੱਚ ਹੀ ਆ ਕੇ ਅਸੀਂ ਡਿੱਗੇ। 2014 ਦੇ ਵਿੱਚ ਪੂਲਾ ਕੇਸ, ਉਹ ਜਿਹੜਾ ਨਿਹੰਗ ਬਾਣੇ ਦੇ ਵਿੱਚ ਕਾਤਲ ਮਰਡਰਰ ਜਿਸ ਨੂੰ ਸੁਮੇਧ ਸੈਣੀ ਨੇ ਆਪਣਾ ਭਰਾ ਬਣਾ ਕੇ ਜਿਵੇਂ ਪੰਜਾਬ ਦੇ ਵਿੱਚ ਜ਼ੁਲਮ ਕਰਵਾਏ, ਉਸ ਨੂੰ 3 ਜਿਹੜੇ ਜੇਲ੍ਹ ਦੇ ਵਿੱਚ ਬੰਦ ਸਨ ਸੱਜਣ, ਜਿਨ੍ਹਾਂ ਦੇ ਵਿੱਚ ਨਵਤੇਜ ਗੁੱਗੂ, ਹਰਚੰਦ ਸਿੰਘ, ਮਾੜੀ ਕੰਬੋਕੇ ਮੁੱਖ ਤੌਰ ਤੇ ਦੋਸ਼ੀ ਬਣਾਏ ਗਏ ਸੀ, ਉਹਨਾਂ ਨੇ ਉਹਨੂੰ ਜਿਉਂਦੇ ਸਾੜ ਦਿੱਤਾ। ਔਰ ਅੱਜ ਦੇ ਦਿਨ 2014 ਦੇ ਵਿੱਚ ਪੂਲਾ ਕੇਸ ਚੋਂ ਇਹ ਬਰੀ ਹੋ ਗਏ ਸਨ। ਵਰਲਡ ਹਿਸਟਰੀ ਦੇ ਹਵਾਲੇ ਨਾਲ ਕੋਲੰਬਸ ਜਿਹਨੇ ਅਮਰੀਕਾ ਲੱਭਿਆ ਸੀ, ਉਹਨੇ ਆਪਣਾ ਲੜਕਾ ਡੀਗੋ ਉਹਨੂੰ ਕਿਹਾ ਕਿ ਜੀ ਇਹ ਮੇਰਾ ਵਾਰਸ ਹੋਏਗਾ ਹਰ ਚੀਜ਼ ਦਾ ਜੀ। 1568 ਦੇ ਵਿੱਚ ਅੰਗਰੇਜ਼ਾਂ ਦੀ ਕੁਈਨ ਐਲਿਜ਼ਾਬੈਥ ਨੇ ਸਕਾਟਿਸ਼ ਕੁਈਨ ਮੈਰੀ ਨੂੰ ਅਰੈਸਟ ਕੀਤਾ। ਇਹ ਸਕਾਟਲੈਂਡ ਇੰਗਲੈਂਡ ਦੀ ਲੜਾਈ, ਜਿਵੇਂ ਮੈਂ ਅੱਗੇ ਵੀ ਕਿਹਾ ਸੀ, ਇਹ 4-5 ਸਦੀਆਂ ਪੁਰਾਣੀ। 1848 ਦੇ ਵਿੱਚ ਮੈਕਸੀਕੋ ਨੇ ਟੈਕਸਾਸ ਸਟੇਟ ਅਮਰੀਕਾ ਨੂੰ ਮੰਨ ਲਈ ਕਿ ਤੁਹਾਨੂੰ ਦਿੱਤੀ। ਪਹਿਲਾਂ ਟੈਕਸਾਸ, ਕੈਲੀਫੋਰਨੀਆ ਔਰ ਡੈਨਵਰ, ਕੋਲੋਰਾਡੋ ਔਰ ਨਿਊ ਮੈਕਸੀਕੋ, ਇਹ ਸਾਰੀਆਂ ਮੈਕਸੀਕੋ ਦਾ ਹੀ ਹਿੱਸਾ ਸੀ। ਪਰ ਫਿਰ ਜਨਰਲ ਹਿਊਸਟਨ, ਸੈਮ ਹਿਊਸਟਨ ਲੜਦਾ ਰਿਹਾ, ਟੈਕਸਾਸ ਉਹਨੇ ਅੱਡ ਕਰ ਲਿਆ, ਬਾਅਦ 'ਚ ਅਮਰੀਕਾ ਦਾ ਹਿੱਸਾ ਬਣ ਗਿਆ ਔਰ ਮੈਕਸੀਕੋ ਨੇ ਅੱਜ ਦੇ ਦਿਨ ਗਿਵ ਅਪ ਕਰ ਦਿੱਤਾ। 1885 ਦੇ ਵਿੱਚ ਪਹਿਲਾ ਮੈਸਾਚੂਸਟਸ ਪ੍ਰੋਡਕਸ਼ਨ, ਮੈਸਾਚੂਸਟਸ ਦੇ ਵਿੱਚ ਜੁੱਤੀਆਂ ਦੀ ਮਾਸ ਪ੍ਰੋਡਕਸ਼ਨ ਸ਼ੁਰੂ ਹੋਈ। ਹੁਣ ਤਾਂ ਅਸੀਂ ਜਾਣਦੇ ਹਾਂ ਸਟੋਰ ਭਰੇ ਹੁੰਦੇ ਨੇ ਰੰਗ ਬਰੰਗੀਆਂ ਜੁੱਤੀਆਂ, ਹੀਲਸ ਵੀ ਉੱਚੀਆਂ ਨੀਵੀਆਂ, ਲੇਕਿਨ ਕਦੇ ਅਸੀਂ ਸੋਚੀਏ ਕਿ ਵੀ ਕਦੋਂ ਕਈਆਂ ਦੇ ਕਦੇ ਨੰਗੇ ਪੈਰ ਹੀ ਹੁੰਦੇ ਸੀ, ਫਿਰ ਕਲਾਕਾਰਾ ਕੋਈ ਕੱਪੜੇ ਕੁਪੜੇ ਦੇ ਸੀ ਲੈਂਦਾ ਹੋਣਾ ਸਰਦੀ ਢਕਣ ਲਈ। ਪਰ ਪਹਿਲੀ ਵਾਰੀ 1885 ਦੇ ਵਿੱਚ ਵੱਡੇ ਸਕੇਲ ਤੇ ਮਾਸ ਪ੍ਰੋਡਕਸ਼ਨ ਸ਼ੂਜ਼ ਦੀ ਸ਼ੁਰੂ ਹੋਈ। 1921 ਦੇ ਵਿੱਚ ਕਾਂਗਰਸ, US ਕਾਂਗਰਸ ਨੇ ਇਮੀਗ੍ਰੇਸ਼ਨ ਦੇ ਉੱਤੇ ਪਾਬੰਦੀ ਲਾਈ, ਜਿਹੜੀ ਫਿਰ 1960-65 ਤੱਕ ਰਹੀ। ਜਦੋਂ ਫਿਰ ਸਿਵਲ ਲਿਬਰਟੀ ਮੂਵਮੈਂਟ ਚੱਲੀ ਹੈ ਉਦੋਂ ਕਿ ਪਾਬੰਦੀਆਂ ਟੁੱਟੀਆਂ ਨੇ। 1926 ਦੇ ਵਿੱਚ ਥਾਮਸ ਐਡੀਸਨ ਨੇ ਪਹਿਲੀ ਵਾਰ ਰੇਡੀਓ ਦੀ ਕਾਢ ਕੱਢੀ, ਰੇਡੀਓ ਰਾਹੀਂ ਆਵਾਜ਼ ਸੁਣੀ। ਐਡੀਸਨ ਨੇ ਬਹੁਤ ਕੁਝ ਕੱਢਿਆ ਹੋਇਆ ਜੀ। 1998 ਚ ਚੋਰਾਂ ਨੇ ਰੋਮ ਦੀ ਆਰਟ ਗੈਲਰੀ ਚੋਂ ਬੜੀਆਂ 3 ਜਿਹੜੀਆਂ ਦੁਰਲਭ ਪੇਂਟਿੰਗ ਸੀ ਉਹ ਚੁਰਾ ਲਈਆਂ, ਜਿਨ੍ਹਾਂ ਦੀ ਕੀਮਤ ਮਿਲੀਅਨਸ ਆਫ ਡਾਲਰ ਸੀ। 2000 ਚ ਸ਼ਿਕਾਗੋ ਦੇ ਵਿੱਚ ਡਾਇਨਾਸੌਰ, ਜਿਹੜਾ ਬਹੁਤ ਵੱਡਾ ਉਹਦਾ ਸਾਰੇ ਸਰੀਰ ਦਾ ਢਾਂਚਾ ਹੈ, ਪਹਿਲੀ ਵਾਰ ਜਿਹੜਾ ਐਗਜ਼ੀਬਿਟ ਕੀਤਾ ਗਿਆ।
2005 ਦੇ ਵਿੱਚ ਸਟਾਰ ਵਾਰ ਦਾ ਤੀਜਾ ਵਰਜ਼ਨ ਜਿਹੜਾ ਹੈ ਉਹ ਸਾਹਮਣੇ ਆਇਆ ਔਰ ਪਹਿਲੇ ਦਿਨ ਹੀ 5 ਕਰੋੜ ਜਿਹੜੀਆਂ ਨੇ ਸਟਾਰ ਵਾਰ ਗੇਮਸ ਉਹ ਵਿਕੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਸਿਆਸੀ ਪਿੜ ਚੋਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਗਿਆ ਹੈ। ਜੀ ਡਾਕਟਰ ਸਾਹਿਬ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਝੂਠ ਦੀ ਗੱਲ ਕਰਕੇ ਹਟੇ ਹੁਣ, ਏਡਾ ਵੱਡਾ ਝੂਠ ਕਿ ਅਰੁਣ ਜੇਤਲੀ ਕਹਿ ਰਿਹਾ ਹੈ ਜੀ 1 ਸਾਲ ਸਾਨੂੰ ਹੋਇਆ, ਅਸੀਂ ਪੋਲੀਟੀਕਲ ਸਿਸਟਮ ਚੋਂ ਭ੍ਰਿਸ਼ਟਾਚਾਰ ਸਮਾਪਤ ਕਰਤਾ, ਓਵਰ, ਖਤਮ। ਹੁਣ ਇਹਦੇ ਤੇ ਕੋਈ ਹੱਸੇ ਕੋਈ ਰੋਏ, ਇਸ ਝੂਠ ਨੂੰ ਕੀ ਕਹੇ। ਔਰ ਉਹਨੇ ਇਹੀ ਨਹੀਂ ਕਿਹਾ, ਉਹਨੇ ਕਿਹਾ ਕਿ ਜੀ ਜਿਹੜਾ ਕਰਪਸ਼ਨ ਹੈਜ਼ ਬੀਨ ਰਿਮੂਵਡ ਫਰੋਮ ਇੰਡੀਆਜ਼ ਪੋਲੀਟੀਕਲ ਡਿਕਸ਼ਨਰੀ, ਕਿ ਉਹਨਾਂ ਦੀ ਸਿਆਸੀ ਡਿਕਸ਼ਨਰੀ ਚੋਂ ਭ੍ਰਿਸ਼ਟਾਚਾਰ ਕੱਢ ਦਿੱਤਾ ਹੈ ਅੰਡਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਐਂਡ ਦੇयर इज ए थर्स्ट टुवर्ड्स रिफॉर्म्स एंड लिबरलाइजेशन विदाउट क्रोनी कैपिटलिज्म एंड हरासमेंट, कि जी ਅਸੀਂ ਬਹੁਤ ਰਿਫਾਰਮ ਕਰਕੇ ਅੱਗੇ ਵਧ ਰਹੇ ਹਾਂ। ਉਹ ਗਲੋਬਲ ਟਾਈਮਜ਼ ਨੇ ਭਾਂਡਾ ਭੰਨ ਦਿੱਤਾ ਇਹਨਾਂ ਦਾ ਕਿ ਭਾਈ ਇਸ ਸਾਲ ਦੇ ਵਿੱਚ ਕੋਈ ਪ੍ਰਾਈਵੇਟ ਇਨਵੈਸਟਮੈਂਟ ਨਹੀਂ ਆਈ। ਔਰ ਜਦੋਂ ਹੁਣ ਹੋਰ ਫਿਗਰ ਸਾਹਮਣੇ ਆਣਗੀਆਂ ਕਿ ਤਰਲੇ ਕਰ ਕਰਕੇ ਜਾ ਕੇ ਪੈਸੇ ਮੰਗ ਰਹੇ ਨੇ, ਚਾਈਨਾ ਤੋਂ ਲੈ ਲਏ, ਇਧਰੋਂ ਮੰਗ ਲਏ, ਪਰ ਇਹ ਕਹਿਣਾ ਕਿ ਭਾਰਤ ਦੇ ਪੋਲੀਟੀਕਲ ਸਿਸਟਮ ਚੋਂ 1 ਸਾਲ 'ਚ ਅਸੀਂ ਕਰਪਸ਼ਨ ਖਤਮ ਕਰ ਦਿੱਤੀ ਹੈ, ਉਹ ਕਰਪਸ਼ਨ ਤਾਂ ਤੁਹਾਡਾ ਹੀ ਮਹਾਨ ਲਿਖਾਰੀ ਨਿਰਾਦ ਚੌਧਰੀ ਜਿਹਨੇ ਇਹ ਅੱਜ ਤੋਂ ਕਈ ਸਾਲ ਪਹਿਲਾਂ, ਹੁਣ ਤਾਂ ਦੁਨੀਆ 'ਚ ਨਹੀਂ, ਉਹਨੇ ਕਿਹਾ ਸੀ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਜੀ, ਹਰ ਹਿੰਦੁਸਤਾਨੀ ਦੇ ਜੀਨਸ ਦੇ ਵਿੱਚ ਕਰਪਸ਼ਨ ਹੈ। ਤੁਸੀਂ ਕਰਪਸ਼ਨ, ਕਿਹੜੀ ਕਰਪਸ਼ਨ ਦੂਰ ਕਰੋਗੇ? ਤੁਹਾਡਾ ਤਾਂ ਸਾਰਾ ਸਿਸਟਮ ਹੀ, ਉਹ ਧਾਰਮਿਕ ਤੋਂ ਸ਼ੁਰੂ ਹੋਏ, ਕਿਤੋਂ ਸ਼ੁਰੂ ਹੋਏ, ਉਹ ਕਰਪਸ਼ਨ ਤੋਂ ਸ਼ੁਰੂ ਹੁੰਦਾ, ਕਰਪਸ਼ਨ ਦੇ ਆਲੇ ਦੁਆਲੇ ਘੁੰਮਦਾ, ਉੱਥੇ ਖਤਮ ਹੁੰਦਾ। ਕੋਈ ਦੁਨੀਆ ਦਾ ਧਰਮ ਨਹੀਂ ਜਿਹੜਾ ਲక్ష్ਮੀ ਦੀ ਪੂਜਾ ਕਰਦਾ ਹੋਏ, ਮਨੀ। ਇੱਥੇ ਤਾਂ ਕਹਿਣਗੇ ਮਨੀ ਮਨੀ ਮਨੀ, ਕੰਮ ਉਹਨੂੰ ਚੱਕਰ ਚੁੱਕਰ ਘੁਮਾਈ ਜਾਂਦੇ ਨੇ, ਲੇਕਿਨ ਇਹ ਨਹੀਂ ਹੈ ਕਿ ਵੀ ਤੁਹਾਡਾ ਤਾਂ ਲక్ష్ਮੀ ਦੇਵੀ ਹੈ ਔਰ ਹਰ ਘਰ 'ਚ ਤੁਸੀਂ ਉਹਨੂੰ ਬਣਾਇਆ ਔਰ ਫਿਰ ਵਿਸ਼ਨੂੰ ਦੀ ਪਤਨੀ ਬਣਾਤਾ ਉਹਨੂੰ। ਜੀ, ਸੋ ਜਿਹੜੇ ਲక్ష్ਮੀ ਦੀ ਪੂਜਾ ਕਰਨ ਵਾਲੇ ਲੋਕ ਹੋਣ ਜਾਂ ਜਿਸ ਕਲਚਰ 'ਚ ਪੈਸੇ ਦੀ ਦੇਵੀ ਪੂਜੀ ਜਾਂਦੀ ਹੋਏ, ਉੱਥੇ ਕਰਪਸ਼ਨ ਨਹੀਂ ਖਤਮ ਹੋ ਸਕਦਾ। ਤਾਂ ਪੈਸਾ ਆਣਾ ਚਾਹੀਦਾ, ਲక్ష్ਮੀ ਹੈ ਕਿਤੇ ਆ ਜਾਏ, ਛਨ 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 ਕਰਦੀ ਆਏਗੀ, ਫਿਰ ਕਹਿੰਦੇ ਘਰ ਆਈ ਲక్ష్ਮੀ ਵਾਪਸ ਥੋੜੀ ਕੀਆ ਕਰਤੇ। ਜੀ ਬਿਲਕੁਲ। ਸੋ ਇਹ ਹੁਣ ਇਹ ਹੈ ਕਿ ਵੀ ਇਹ ਠੀਕ ਹੈ ਵੀ ਇਸ ਸਾਲ 'ਚ ਤੁਸੀਂ ਇੰਨਾ ਕੁ ਮੀਡੀਆ ਦਾ ਮਿਸਯੂਜ਼ ਕੀਤਾ ਹੈ, ਇੰਨਾ ਕੁ ਤੁਸੀਂ ਇੱਕ ਦਬਾਅ ਬਣਾਇਆ ਹੋਇਆ ਕਿ ਤੁਹਾਡੀ ਖਬਰ ਤੁਸੀਂ ਬਾਹਰ ਨਹੀਂ ਨਿਕਲਣ ਦਿੰਦੇ ਵੀ ਵਿੱਚੋਂ ਵਿੱਚ ਤੁਸੀਂ ਕੀ ਕਾਲਾ ਮਾਲਾ ਕਰ ਰਹੇ ਹੋ। ਕੋਈ ਨਹੀਂ, ਇਹ ਟੁੱਟ ਰਿਹਾ। ਹੁਣ ਸਾਲ ਦੇ ਵਿੱਚ ਕਾਫੀ ਕੁਝ ਸਾਹਮਣੇ ਆਣਾ ਸ਼ੁਰੂ ਹੋਇਆ ਹੈ, ਕ੍ਰਿਟਿਸਿਜ਼ਮ ਵੀ ਸ਼ੁਰੂ ਹੋ ਗਿਆ, ਆ ਜਾਣਗੇ ਸਕੈਂਡਲ ਤੁਹਾਡੇ ਵੀ ਸਾਹਮਣੇ, ਪਰ ਇਹ ਤੋਂ ਵੱਡਾ ਕੋਈ ਝੂਠ ਨਹੀਂ ਹੈ ਜਿਹੜਾ ਇਹਨੇ ਅਰੁਣ ਜੇਤਲੀ ਨੇ ਬੋਲਿਆ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਜਿਵੇਂ ਹਫਤੇ 'ਚ ਇੱਕ ਦਿਨ ਸ਼ਲੋਕ ਸੰਸਕ੍ਰਿਤੀ, ਜਿਹੜਾ ਕਿ ਇੱਕ ਵੱਖਰੀ ਪ੍ਰਾਕ੍ਰਿਤ ਔਰ ਸੰਸਕ੍ਰਿਤ ਦੇ ਵਿਚਾਲੇ ਦੀ ਜ਼ਬਾਨ ਹੈ, ਸੰਸਕ੍ਰਿਤ ਨਾਲ ਉਹਦਾ ਕੋਈ ਜਿਹੜਾ ਹੈ ਉਹ ਇਹ ਸੰਸਕ੍ਰਿਤ ਨਹੀਂ ਹੈ। ਉਹ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਇਸ ਦਾ ਉਚਾਰਨ ਸੰਸਕ੍ਰਿਤ ਵਾਂਗ ਹੁੰਦਾ ਹੈ ਕਿਉਂਕਿ ਵਿਸਰਗਾਂ ਦਾ ਜਾਂ ਜਿਹਨੂੰ ਅਸੀਂ ਟਿੱਪੀ ਦਾ ਇਸਤੇਮਾਲ ਕਰਦੇ ਹਾਂ। ਮਿਥਯੰਤ ਦੇਹੰਗ ਖਿਣੰਤ ਬਲਨੰਗ ਬਰਧੰਤ ਜਰੂਆ ਹਿਤਯੰਤ ਮਾਇਆ अत्यंत आशा आतिथ्य भवनं गनंत सुवासा भयान धर्मं पतित मोहकूप दुर्लभ्य देहं तत् आश्रय नानक गोबिंद 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 गोपाल कृपा। जी, ये दे मिथ्या है, मिथ्यांत देहं, ये दे झूठ है। झूठ इसलिए है कि इन्हें अल्टीमेटली विनस जाना है, चले जाना है। खिणंत बलनंग, ਜਿਹੜੀ ਦੇਹ ਦੇ ਵਿੱਚ ਤਾਕਤ ਮਹਿਸੂਸ ਹੁੰਦੀ ਹੈ ਉਹ ਟੈਂਪਰੇਰੀ ਹੈ। ਬਲ ਤਾਕਤ ਨੂੰ ਕਹਿੰਦੇ ਨੇ। ਖਿਣੰਤਾ ਜਿਹਨੇ ਅਲਟੀਮੇਟਲੀ ਖੀਨ ਹੋ ਜਾਣਾ, ਘਟ ਜਾਣਾ, ਹੌਲੀ ਹੌਲੀ ਬਾਲ ਜਵਾਨੀ ਔਰ ਬਿਰਧ ਫੁਨ, ਤੀਨ ਅਵਸਥਾ ਜਾਨ। ਜਦੋਂ ਅਸੀਂ ਬਿਰਧ ਹੁੰਦੇ ਹਾਂ ਫਿਰ ਸਿਰ ਕੰਪਿਓ, ਪੱਗ ਡਗਮਗੈ, ਨੈਣ ਜੋਤ ਤੇ ਹੀਨ, ਕਹ ਨਾਨਕ ਇਹ ਬਿਦ ਪਈ ਤਉ ਨ ਹਰ ਰਸਲੀਨ। ਤਾਕਤ ਉਹਨੂੰ ਗੁਰੂ ਸਾਹਿਬ ਨੇ ਕਿਹਾ ਖਿਣੰਤ ਬਲਨੰਗ ਬਰਦੰਤ ਜਰੂਆ। ਜਰ ਕਹਿੰਦੇ ਨੇ ਬੁਢਾਪੇ ਨੂੰ, ਕਿ ਜਿਹੜਾ ਬੁਢਾਪਾ ਹੈ ਉਹ ਹੌਲੀ ਹੌਲੀ ਜਿਉਂ ਅਸੀਂ ਵੱਡੇ ਹੁੰਦੇ ਹਾਂ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਦਕ ਲਾਡ ਤਰ ਪੇਖਤ ਹੀ ਜਮ ਰਾਓ ਹਸੈ, ਐਸਾ ਤੈਂ ਜਗ ਭਰਮ ਲਾਇਆ
कैसे बूझे जब मोया है माया, कबीर जी। साहब कि भाई बुढ़ापा हौली हौली टेक ओवर करदा है हित्यंत माया, पर ਜਿਉਂ-ਜਿਉਂ ਬੁਢਾਪਾ ਆਉਂਦਾ ਹੈ ਮਾਇਆ ਦੇ ਨਾਲ ਹਿੱਤ ਜਾਂ ਪਿਆਰ ਹੋਰ ਵੀ ਵੱਧਦਾ ਜਾਂਦਾ ਹੈ। ਔਰ ਇਸੇ ਲਈ ਜਿੰਨੇ ਬਜ਼ੁਰਗ ਹੁੰਦੇ ਜਾਂਦੇ ਨੇ ਉਹ ਹੋਰ ਘੁੱਟ ਲੈਂਦੇ ਨੇ, ਇੱਕ ਗੰਢ ਹੋਰ ਮਾਰ ਲੈਂਦੇ ਨੇ ਗੰਢੇ ਕਿ ਵੀ ਕਿਤੇ ਸੁੱਤੇ ਪਈ ਨਾ ਨੂੰ ਖੋਲ ਕੇ ਲੈ ਜਾਏ। ਜੀ। ਹਿਤਿਅੰਤ ਮਾਇਆ ਅਤਿਅੰਤ ਆਸਾ ਆਥਿਤਯ ਭਵਨੰ, ਕਿ ਵੀ ਭਾਵੇਂ ਇਹ ਸਰੀਰ ਇੱਕ ਭਵਨ ਹੈ ਜਿੱਥੇ ਕਿ ਰੂਹ ਇੱਕ ਮਹਿਮਾਨ ਹੈ, ਪਰ ਇਹਦੇ ਬਾਵਜੂਦ ਅਸੀਂ ਹਿਊਮਨ ਜ਼ਿੰਦਗੀ 'ਚ ਬਹੁਤ ਸਾਰੀਆਂ ਆਸਾਂ ਦੇ ਨਾਲ ਜੁੜ ਕੇ ਜੀਂਦੇ ਹਾਂ। ਗਣੰਤ ਸਵਾਸਾ ਬਿਆਨ ਧਰਮੰ, ਕਿ ਵੀ ਅਲਟੀਮੇਟਲੀ ਨਿਰੰਕਾਰ ਜਿਹੜਾ ਹੈ ਧਰਮ ਦਾ ਜਿਹੜਾ ਧਰਮ ਰਾਜ ਗਣੰਤ ਸਵਾਸਾ ਉਹ ਗਿਣ ਰਿਹਾ ਐਸਾ, ਔਰ ਐਂਡ ਅਲਟੀਮੇਟਲੀ ਡੈਥ ਅਲਟੀਮੇਟ ਰਿਐਲਿਟੀ ਹੈ। ਪਤੰਤੀ ਮੋਹ ਕੂਪ, ਕਿ ਅਸੀਂ ਮੋਹ ਦੇ ਖੂਹ ਵਿੱਚ ਡਿਗੇ ਹੋਏ ਹਾਂ। ਦੁਰਲਭਯ ਦੇਹੰ, ਇਹ ਦੇਹ ਬੜੀ ਦੁਰਲਭਤਾ ਦੇ ਨਾਲ ਮਿਲਦੀ ਹੈ। ਤਤ ਆਸ਼ਰਯੰ ਨਾਨਕ, ਇਸ ਲਈ ਇਸ ਦੇਹ ਨੂੰ ਤਤ ਸਰੂਪ ਨਿਰੰਕਾਰ ਦੇ ਨਾਲ ਜੋੜਨ ਦੇ ਲਈ ਇਸਤੇਮਾਲ ਕਰੋ। ਗੋਬਿੰਦ 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 ਗੋਪਾਲ ਕਿਰਪਾ, ਇਹ ਨਿਰੰਕਾਰ ਦੁਨੀਆ ਨੂੰ ਪਾਲਣ ਵਾਲੇ, ਯੂਨੀਵਰਸ ਨੂੰ ਪਾਲਣ ਵਾਲੇ, ਹੈ ਨਿਰੰਕਾਰ ਕਿਰਪਾ ਤੁਸੀਂ ਦਇਆ ਕਰੋ, ਮਰਸੀ ਕਰੋ ਮੇਰੇ ਤੇ। ਜੀ ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV84 ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।